ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच सच बहुत शुक्रिया जी। डॉक्टर साहब अज 31 जनवरी 2018 19 माघ नानक शाही 500 अन्ना ज़्यादा दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, Chadu Box, Shava, Facebook, Global CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਮੇਨ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਜਿਹੜਾ ਪਾਰਟ ਇਸ ਵੇਲੇ ਦੋਨਾਂ ਹੀ ਕੌਮਾਂ ਜਿਹੜੀਆਂ ਕਿ ਭਾਰਤੀ ਨਕਸ਼ੇ ਦੇ ਵਿੱਚ ਫਸੀਆਂ ਹੋਈਆਂ ਜੀ, ਸਿੱਖ ਕੌਮ ਉਸ ਦੀ ਮਾਤਰੀ ਭੂਮੀ, ਮਾਂ ਭੂਮੀ, ਪਿਤਰੀ ਭੂਮੀ, ਹੋਮਲੈਂਡ ਦਰਿਆਏ ਜਮਨਾ ਤੋਂ ਵਾਘਾ ਤੱਕ ਸਿੱਖ ਹੋਮਲੈਂਡ ਜੀ, ਔਰ ਜ਼ਾਹਰ ਹੈ ਜੰਮੂ ਕਸ਼ਮੀਰ ਦੀ ਸਟੇਟ ਜਿਹੜੀ ਕਿ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ ਵੀ ਹੁਣ ਤਾਂ ਸ਼ਾਇਦ 19 ਜਾਂ 20 ਉਹਦੀ ਗਿਣਤੀ ਕੀਤੀ ਜਾਂਦੀ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ, ਜਿਸ ਦੇ ਲਈ UN ਦੀ ਸਿਕਿਉਰਿਟੀ ਕੌਂਸਲ ਔਰ UN ਕਮਿਟਡ ਹੈ। ਲੇਕਿਨ ਜਿਹੜੀ ਜ਼ੁਲਮ ਦੀ ਅਖੀਰ ਜਦੋਂ ਅਸੀਂ ਇਹ ਕਹਿੰਦੇ ਹਾਂ ਤੇ ਅੱਜ ਉਹ ਵਰਤਾਰਾ ਇਹਨਾਂ ਦੋਨਾਂ ਹੀ ਥਾਵਾਂ ਤੇ ਚੱਲ ਰਿਹਾ। ਪਰ ਬਹਾਦਰ ਲੋਕ, ਬਹਾਦਰ ਕੌਮਾਂ ਗਿਵਨ ਨਹੀਂ ਕਰਦੀਆਂ, ਉਹ ਖਲੋਂਦੇ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਕਸ਼ਮੀਰੀਆਂ ਨੇ ਬਹਾਦਰੀ ਦੇ ਨਾਲ ਭਾਰਤੀ 7 ਲੱਖ ਫੌਜ ਦਾ ਮੁਕਾਬਲਾ ਪਿਛਲੇ ਲਗਭਗ 25-30 ਸਾਲ ਤੋਂ, ਖਾਸ ਤੌਰ ਤੇ ਕਿਉਂਕਿ 1999 ਤੋਂ ਜਿਹੜਾ ਉੱਥੇ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਔਰ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਦੋਂ ਕਿ ਉੱਥੇ ਫੌਜ ਦੇ ਜ਼ੁਲਮਾਂ ਦਾ ਕੋਈ ਸ਼ਿਕਾਰ ਨਾ ਹੋਏ। ਪਿਛਲੇ ਹਫਤੇ ਜਿਸ ਘਟਨਾ ਦਾ ਅਸੀਂ ਨੋਟਿਸ ਨਹੀਂ ਲੈ ਸਕੇ ਕਿਉਂਕਿ ਹੋਰ ਮੁੱਦੇ ਰਹੇ, ਬਿਲਕੁਲ ਸ਼ੋਪੀਆਂ 'ਚ ਜਿੱਥੇ ਕਿ ਇੱਕ ਨੌਜਵਾਨ ਨੂੰ ਉਸ ਪਿੰਡ ਦੇ ਨੂੰ ਮਾਰਿਆ ਫੌਜ ਨੇ, ਔਰ ਅਜੇ ਉਸ ਦਾ ਜਿਹੜੀ ਹੈ ਰਸਮ ਜਿਹਨੂੰ ਸਪੁਰਦੇ ਖਾਕ ਕਰਨ ਦੀ ਹੋ ਰਹੀ ਸੀ, ਔਰ ਫੌਜ ਜਿਹੜੀ ਹੈ ਉੱਥੋਂ ਦੀ ਗੁਜ਼ਰਨਾ ਚਾਹੁੰਦੀ ਸੀ। ਲੋਕਲ ਪੁਲਿਸ ਨੇ, ਜੰਮੂ ਕਸ਼ਮੀਰ ਪੁਲਿਸ ਨੇ ਉਹਨਾਂ ਨੂੰ ਕਿਹਾ ਵੀ ਲੋਕ ਇਸ ਵੇਲੇ ਗੁੱਸੇ 'ਚ ਨੇ, ਰੰਜਿਸ਼ 'ਚ ਨੇ ਔਰ ਤੁਸੀਂ ਇੱਥੋਂ ਦੀ ਨਾ ਗੁਜ਼ਰੋ। ਪਰ ਜਿਨ੍ਹਾਂ ਨੂੰ ਆਪਣੀ ਹੈਂਕੜ ਦੇ ਉੱਤੇ ਮਾਣ ਹੈ ਔਰ ਜਿਨ੍ਹਾਂ ਨੇ ਈਵਨ ਇਨਸਾਨੀ ਸ਼ੀਲਡ ਬਣਾਉਣ 'ਚ ਜੀਪ ਦੇ ਅੱਗੇ ਕਸ਼ਮੀਰੀ ਨੌਜਵਾਨ ਨੂੰ ਬੰਨ੍ਹ ਕੇ ਜਿਹੜਾ ਉਹਨਾਂ ਨੇ ਜੋ ਕੁਛ ਕੀਤਾ, ਜਿਹਨੂੰ ਜਨਰਲ ਤੋਂ ਲੈ ਕੇ ਥੱਲੇ ਤੱਕ ਸਾਰੇ ਡਿਫੈਂਡ ਕਰ ਰਹੇ ਨੇ ਤੇ ਕੌਣ ਪਰਵਾਹ ਕਰਦੇ। ਸੋ ਉਸ ਸਾਰੇ ਪਾਰਟ ਦੇ ਵਿੱਚ ਜਦੋਂ ਫੌਜ ਦੀ ਟੁਕੜੀ ਜਿਹੜੀ ਹੈ ਉੱਥੋਂ ਦੀ ਗੁਜ਼ਰੀ, ਉਹਨਾਂ ਨੇ ਨੌਜਵਾਨਾਂ ਨੇ ਜਿਹੜਾ ਗੁੱਸੇ ਦੇ ਵਿੱਚ ਪੱਥਰਬਾਜ਼ੀ ਕੀਤੀ ਔਰ ਉਹਨਾਂ ਨੇ ਬਿਨਾਂ ਹਵਾ 'ਚ ਗੋਲੀ ਚਲਾਇਆ, ਬਿਨਾਂ ਵਾਰਨਿੰਗ ਦਿੱਤਿਆਂ ਸਿੱਧੀ ਫਾਇਰਿੰਗ ਕੀਤੀ, ਜਿਹਦੇ 'ਚ ਕਿ 2 ਵਿਅਕਤੀ ਮਾਰੇ ਗਏ ਸਨ ਔਰ ਤੀਸਰਾ ਜਿਹੜਾ ਜ਼ਖਮੀ ਸੀ ਉਹ ਪਿਛਲੇ ਦਿਨਾਂ ਦੇ ਵਿੱਚ ਚੜ੍ਹਾਈ ਕਰ ਗਿਆ। ਔਰ ਇਹ ਪਹਿਲੀ ਵਾਰ ਸੀ ਕਿ ਵੀ ਇਸ ਕਿਸਮ ਦਾ ਮਾਹੌਲ ਬਣਿਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਬਿਲਕੁਲ ਸਟੂਜ ਬਣੀ ਹੋਈ ਹੈ BJP ਦੀ ਮਹਿਬੂਬਾ ਮੁਫਤੀ, ਉਹ ਵੀ ਮਜਬੂਰ ਹੋਈ ਕਿ ਜੀ ਫੌਜ ਦੇ ਖਿਲਾਫ ਅਸੀਂ FIR ਦਰਜ ਕੀਤੀ, ਕਿਉਂਕਿ ਪੁਲਿਸ ਨੇ ਕਿਹਾ ਵੀ ਹੁਣ ਇਹ ਹੈ ਕਿ ਸਟੇਟ ਸਬਜੈਕਟ ਹੈ। ਪੁਲਿਸ ਤਾਂ ਉਹਨਾਂ ਨੇ ਐਵੇਂ ਇੱਕ ਸ਼ੋ ਪੀਸ ਰੱਖੀ ਹੋਈ ਹੈ, ਕੰਟਰੋਲ ਤਾਂ ਫੌਜ ਕੋਲ ਹੈ, ਪਰ ਇਹ ਦੱਸਣ ਦੇ ਲਈ ਕਿ ਜੀ ਨਹੀਂ ਅਸੀਂ ਵੀ ਜਿਹੜਾ ਸਾਡੀ ਵੀ ਸੇ ਹੈਗੀ ਹੈ। ਉਹਨਾਂ ਨੇ ਪੁਲਿਸ ਨੇ ਜਿਹੜੀ ਹੈ ਆਰਮੀ ਦੇ ਖਿਲਾਫ FIR ਦਰਜ ਕੀਤੀ ਔਰ ਉਹਨੇ ਮੁਫਤੀ ਨੇ ਵੀ ਜਿਹੜਾ ਮਹਿਬੂਬਾ ਨੇ ਅਸੈਂਬਲੀ 'ਚ ਕਿਹਾ ਕਿ ਜੀ ਮੈਂ ਰਾਜਨਾਥ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਹੀ ਕੀਤਾ। ਲੇਕਿਨ ਕੱਲ੍ਹ ਦੀ ਖਬਰ ਹੀ ਸੀ ਕਿ ਫੌਜ ਨੇ ਵਾਪਸ ਕਾਊਂਟਰ ਜਿਹੜੀ FIR ਕੀਤੀ ਹੈ ਔਰ ਉਹ ਸਾਰੇ ਉਹਨਾਂ ਦੇ ਲੋਕਲ ਲੈਫਟੀਨੈਂਟ ਜਨਰਲ ਤੋਂ ਲੈ ਕੇ ਸਾਰੇ ਡਿਫੈਂਡ ਕਰ ਰਹੇ ਨੇ ਕਿ ਜੀ ਫੌਜ ਦੇ ਉੱਤੇ ਐਕਸਟ੍ਰੀਮ ਪ੍ਰੋਵੋਕੇਸ਼ਨ ਸੀ, ਸੋ ਉਹਨਾਂ ਨੇ ਜਿਹੜੀ ਹੈ ਇਸ ਲਈ ਗੋਲੀ ਚਲਾਈ ਜਿਹਦੇ 'ਚ ਕਿ ਕਸ਼ਮੀਰੀ ਮਾਰੇ ਗਏ। ਸੋ ਇਹ
ਵਰਤਾਰਾ ਆਲਮੋਸਟ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਹੈ ਜਦੋਂ ਕਿ ਇਹ ਨਾ ਹੋ ਰਿਹਾ ਹੋਏ। ਕਦੇ ਉਹ ਰਿਪੋਰਟ ਹੁੰਦਾ ਹੈ, ਕਦੇ ਨਹੀਂ ਹੁੰਦਾ। ਹੁਣ ਇਸ ਮਾਹੌਲ 'ਚ ਜਿਹੜੇ ਮਾੜੀ ਮੋਟੀ ਆਵਾਜ਼ ਚੁੱਕਣ ਵਾਲੇ ਸੀ ਹੁਰੀਅਤ ਕਾਨਫਰੰਸ ਦੇ ਸੈਯਦ ਅਲੀ ਸ਼ਾਹ ਗਿਲਾਨੀ ਜਾਂ ਮਿਰਵਾਇਜ਼ ਉਮਰ ਫਾਰੂਕ, ਜਿਹੜੇ ਕਿ ਹੁਰੀਅਤ ਕਾਨਫਰੰਸ ਦੀ ਜਿਹਨੂੰ ਮੋਡਰੇਟ ਫੈਕਸ਼ਨ ਕਹਿੰਦੇ ਨੇ, ਉਹਦੇ ਨਾਲ ਉਹਨਾਂ ਦਾ ਸੰਬੰਧ ਹੈ ਜੀ। ਪਰ ਇਹ ਕਿਉਂਕਿ ਉਹ ਤਾਂ ਵਾਦੀ ਦੇ ਵਿੱਚ ਆਪਣੇ ਅੰਦਾਜ਼ ਦੇ ਵਿੱਚ ਲੜਾਈ ਲੜ ਰਹੇ ਨੇ ਕਸ਼ਮੀਰੀ, ਅਸੀਂ ਉਹਨਾਂ ਨੂੰ ਸੈਲੂਟ ਕਰਦੇ ਹਾਂ ਹਮੇਸ਼ਾ ਹੀ, ਆਲਵੇਜ਼। ਬਿਲਕੁਲ। ਔਰ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਾਰਾ ਨੈਰੇਟਿਵ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਖਾੜਕੂਆਂ ਦੇ ਬਹਾਨੇ ਪਹਿਲਾਂ ਇੱਕ ਜਨਰੇਸ਼ਨ ਮਾਰ ਮੁਕਾਈ, ਫਿਰ ਦੂਜੀ ਡਰੱਗਸ ਦੇ ਹਵਾਲੇ ਕਰ ਦਿੱਤੀ, ਔਰ ਤੀਸਰੀ ਜਿਹੜੀ ਆ ਉਹ ਹੁਣ ਗੈਂਗਸਟਰਸ ਕਹਿ ਕੇ ਵਿੱਕੀ ਗਾਉਂਡਰ ਦੇ ਮਾਰੇ ਜਾਣ ਤੋਂ ਬਾਅਦ ਹੁਣ ਰੋਜ਼ ਹੋ ਰਿਹਾ ਜੀ ਫਲਾਣੀ ਥਾਂ ਸਰੈਂਡਰ ਕਰਤਾ ਉਹਨਾਂ ਨੇ। ਅੰਮ੍ਰਿਤਸਰ 'ਚ ਇੱਕ ਜਿਹੜਾ ਹਥਕੜੀਆਂ ਖੋਲ ਕੇ ਦੌੜ ਗਿਆ ਜਿਹਦੀ ਖਬਰ ਆਈ ਲੋ। ਔਰ ਈਵਨ ਕੱਲ ਜਦੋਂ ਅਸੀਂ ਇਸ ਮੁੱਦੇ ਦੇ ਉੱਤੇ ਸ਼ਸ਼ੀ ਕਾਂਤ ਜਿਹੜੇ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ 9:30 ਤੋਂ 10 ਵਜੇ ਦੇ ਸਲੋਟ 'ਚ, ਤੇ ਉਹਨਾਂ ਨੇ ਇਹ ਗੱਲ ਖੁੱਲ੍ਹ ਕੇ ਕਹੀ। ਉਹਨਾਂ ਨੇ ਕਿਹਾ ਜੀ ਜਿਹੜਾ ਈਵਨ ਉਸ ਸਾਰੇ ਗਰੁੱਪ ਦੇ ਵਿੱਚ ਇੱਕ ਸ਼ੱਕੀ ਬੰਦਾ ਹੈ ਜਿਹੜਾ ਇਸ ਕੰਮ ਲਈ ਜਾਣਿਆ ਜਾਂਦਾ ਹੈ, ਔਰ ਸਾਡੇ TV 84 ਨਾਲ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਈਵਨ ਜੇ ਕੋਈ ਹੋਰ ਇਨਕੁਆਇਰੀ ਕਰਵਾ ਵੀ ਦਿਓਗੇ ਕਿ ਵੀ ਵੈਦਰ ਐਨਕਾਊਂਟਰ ਟਰੂ ਸੀ ਜਾਂ ਉਹਦੇ 'ਚੋਂ ਕੁਛ ਨਹੀਂ ਨਿਕਲਣਾ, ਪੀਪਲਜ਼ ਇਨਕੁਆਇਰੀ ਹੋਣੀ ਚਾਹੀਦੀ ਹੈ, ਪੀਪਲਜ਼ ਇਨਕੁਆਇਰੀ ਕਮਿਸ਼ਨ ਹੋਣਾ ਚਾਹੀਦਾ। ਸੋ ਜ਼ਾਹਰ ਹੈ ਜੇ ਇਸ ਲੈਵਲ ਦਾ ਬੰਦਾ ਜਿਸ ਦੀ ਆਪਣੀ ਬੈਕਗਰਾਉਂਡ ਪੁਲਿਸ ਔਰ ਡਾਇਰੈਕਟਰ ਜਨਰਲ ਲੈਵਲ ਦੇ ਉੱਤੇ ਗਿਆ, ਤੇ ਇਹ ਐਵੇਂ ਨਹੀਂ ਹੈ ਗੱਲ, ਉੱਥੇ ਕੀ ਵਾਪਰਿਆ ਹੋਏਗਾ। ਔਰ ਇਹ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਨੇ ਬੜੇ ਖੁੱਲ੍ਹ ਕੇ ਕਿਹਾ ਕਿ ਬਈ ਇਹ ਜਿਹੜੀ ਸਾਡੀ ਕੌਮ, ਸਾਡੀ ਪੰਜਾਬ ਦੇ ਵਿੱਚ ਇੱਕ ਮਾਰਸ਼ਲ ਰੇਸ ਸਾਡੀ ਹੈ, ਸਿੱਖਾਂ ਨੂੰ ਗੁਰੂ ਸਾਹਿਬ ਨੇ ਮਰਨਾ ਸਿਖਾਇਆ। ਉਹਨਾਂ ਨੇ ਕਿਹਾ ਜੀ ਪਹਿਲਾਂ ਅੰਗਰੇਜ਼ਾਂ ਨੇ ਵੀ ਸਾਨੂੰ ਜਿਹੜਾ ਉਹ ਰਾ ਮਟੀਰੀਅਲ ਬਣਾਇਆ ਦੋਨੋਂ ਵਰਲਡ ਵਾਰਸ ਵੇਲੇ ਪੰਜਾਬ ਦੀ ਜਵਾਨੀ ਨੂੰ, ਔਰ 47 ਤੋਂ ਬਾਅਦ ਹੁਣ ਤੱਕ ਜੋ ਕੁਝ ਚੱਲ ਰਿਹਾ ਹੈ ਉਹ ਉਸ ਜਵਾਨੀ ਨੂੰ ਹੀ ਡਿਸਟਰੋਏ ਕਰਨ ਲਈ ਹੈ, ਕਿਉਂਕਿ ਦੂਸਰਾ ਸਿਸਟਮ ਉਸ ਤੋਂ ਫੀਅਰ ਕਰਦਾ। ਸੋ ਇੱਕ ਹਿੰਦੂ ਪਿਛੋਕੜ ਵਾਲੇ ਇਸ ਲੈਵਲ ਦੇ ਬੰਦੇ ਦਾ ਇਹ ਕਹਿਣਾ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਕੋਈ ਹੋ ਇੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਬਿਲਕੁਲ ਉਹ ਡਰੇ ਹੋਏ ਨੇ, ਗੁਲਾਮ, ਉਹਨਾਂ ਨੇ ਵੀ ਗੁਲਾਮਾਂ ਵਾਂਗ ਬਿਹੇਵ ਕਰਦੇ ਨੇ, ਤੇ ਜੇ ਕੋਈ ਹੋਪ ਹੈ ਤੇ ਡਾਇਸਪੋਰਾ ਹੈ ਵੀ ਡਾਇਸਪੋਰਾ ਦੇ ਪੰਜਾਬੀ ਸਿੱਖ ਖਲੋਣ, ਪੂਰੀ ਇਸ ਗੱਲ ਦੀ ਜਿਹੜੀ ਹੈ ਉਹ ਮੁਹਿੰਮ ਚੱਲੇ ਔਰ ਇਸ ਜਵਾਨੀ ਨੂੰ ਸਾਂਭਿਆ ਜਾਵੇ। ਲੇਕਿਨ ਮੈਨੂੰ ਉਦੋਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਵੀ ਜਿੱਥੇ ਡਾਇਸਪੋਰਾ ਸਿੱਖ ਜਿਨ੍ਹਾਂ ਨੂੰ ਇੰਡੀਅਨ ਏਜੰਸੀਆਂ ਨੇ ਹੁਣ ਡਾਇਰੈਕਟ ਉਸ ਦੇ ਵਿੱਚ ਘੜੀਸ ਲਿਆ, ਔਰ ਅਸੀਂ ਵੀ ਉਸ ਦਾ ਬੜਾ ਐਪਰੋਪਰੀਏਟ ਜਵਾਬ ਦਿੱਤਾ ਹੈ। ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਦਾਖਲੇ ਤੇ ਪਾਬੰਦੀ, ਇਹਨਾਂ ਦੇ ਆਫੀਸ਼ੀਅਲਸ ਦੇ, ਉਹ ਮੁਹਿੰਮ ਤਾਂ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਬੜੇ ਘਟੀਆ ਜਿਹੜੇ ਦਲਾਲ ਕਿਸਮ ਦੇ ਲੋਕ ਨੇ ਉਹਨਾਂ ਰਾਹੀਂ ਜਿਹੜੇ ਥੋੜੇ ਬਹੁਤ ਨਾਰਾਜ਼ ਪ੍ਰਬੰਧਕ ਹੁੰਦੇ ਨੇ, ਉਹਨਾਂ ਦੇ ਕੋਈ ਬਿਆਨ ਦਿਵਾਉਣ ਦੀ ਲਾਈਨ ਜਾਂ ਕੌਂਸੂਲੇਟਾਂ ਨੂੰ ਅਰਜ਼ੀਆਂ ਲਿਖਵਾਉਣ ਦੀ ਲਾਈਨ, ਕਿ ਲੈਟਰ ਲਿਖਵਾਉਣ ਦੀ ਲਾਈਨ ਕਿ ਜਿਨੀ ਨਹੀਂ ਅਸੀਂ ਸਹਿਮਤ ਨਹੀਂ। ਪਰ ਇਹ ਗੱਲ ਅਸੀਂ ਫੇਰ ਕਹਿ ਦੇਣਾ ਚਾਹੁੰਦੇ ਹਾਂ ਕਿ ਵੀ ਹੁਣ ਨੈਕਸਟ ਸਟੈਪ ਜੇ ਇਸ ਕਿਸਮ ਦੇ ਦਲਾਲਾਂ ਦੇ ਢਹਿ ਚੜ੍ਹ ਕੇ ਇਹਨਾਂ ਦੇ ਐਂਬੈਸਡਰਸ, ਕੌਂਸੂਲੇਟਸ, ਹਾਈ ਕਮਿਸ਼ਨਸ ਨੇ ਕੋਈ ਕੋਸ਼ਿਸ਼ ਕੀਤੀ ਗੁਰਦੁਆਰਿਆਂ ਵੱਲ ਮੂੰਹ ਕਰਨ ਦੀ, ਤੇ ਫਿਰ ਨਤੀਜਿਆਂ ਦੇ ਉਹ ਖੁਦ ਜ਼ਿੰਮੇਵਾਰ ਹੋਣਗੇ। ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਹੁਣ ਇਸ ਕਿਸਮ ਦਾ ਪਾਰਟ ਸਾਹਮਣੇ ਹੈ, ਇੰਨੀ ਪ੍ਰੋਵੋਕੇਸ਼ਨ ਹੈ, ਔਰ ਮੈਂ ਸਮਝਦਾ ਜਿਵੇਂ ਕਿ ਹਾਰਵਰਡ ਯੂਨੀਵਰਸਿਟੀ 11-12 ਤਰੀਕ ਨੂੰ ਇਹਨਾਂ ਨੇ ਕੋਈ ਇੰਡੀਅਨਸ ਨੇ ਫੰਕਸ਼ਨ ਰੱਖਿਆ ਹੋਇਆ, ਪਹਿਲਾਂ ਬੜਾ ਐਡਵਰਟਾਈਜ਼ ਸੀ ਕਿ ਅਮਰਿੰਦਰ ਸਿੰਘ ਆ ਰਿਹਾ ਇੱਥੇ, ਔਰ ਦੂਜਾ ਉਹਦੇ ਤਿਆਰੀਆਂ ਵੀ ਹੋ ਰਹੀਆਂ ਸੀ ਵੀ ਉਹਦੇ ਨਾਲ ਕਿਵੇਂ ਨਜਿੱਠਣਾ, ਔਰ ਕੱਲ ਹੀ ਸੀ ਜੀ ਕਿ ਹੁਣ ਉਹ ਨਹੀਂ ਆ ਰਿਹਾ ਕਿਉਂਕਿ ਉਹ ਬਜਟ ਸੈਸ਼ਨ ਤੇ ਇਹ ਉਹ। ਸੋ ਉਹਨੂੰ ਵੀ ਇਹ ਅਹਿਸਾਸ ਹੋ ਗਿਆ ਕਿ ਭਾਈ ਜੇ ਉੱਥੇ ਤੁਸੀਂ ਝੂਠੇ ਕੇਸਾਂ 'ਚ ਫਸਾ ਕੇ ਔਰ ਇਹ ਐਨਕਾਊਂਟਰ ਬਣਾ ਰਹੇ ਹੋ ਤੇ ਫਿਰ ਬਾਹਰ ਸਿੱਖ ਚੁੱਪ ਕਰਕੇ ਨਹੀਂ ਬੈਠੇ, ਅਸੀਂ ਤੁਹਾਨੂੰ ਸੱਚੇ ਕੇਸਾਂ 'ਚ ਫਸਾਵਾਂਗੇ ਨਹੀਂ, ਤੁਹਾਨੂੰ ਸੱਚੇ ਕੇਸਾਂ ਦਾ ਸਾਹਮਣਾ ਕਰਵਾਵਾਂਗੇ। ਔਰ ਇੱਥੇ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਵੀ ਇਸ ਵੇਲੇ ਟੈਂਪਰੇਚਰ ਅਮਰੀਕਾ ਦੇ ਸਿੱਖਾਂ ਦਾ ਕੀ ਹੈ ਔਰ ਉਸ ਦੀਆਂ ਨੀਤੀਆਂ ਉੱਥੇ ਕਿਸ ਕਿਸਮ। ਹਾਲਾਂਕਿ ਅੱਜ ਹੀ ਜਦੋਂ ਕਿ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਵੀ ਗੱਲ ਕਰ ਰਿਹਾ ਸੀ ਕਿ ਇੱਕ ਪਾਸੇ ਇਹ ਬੰਦਾ ਬਦ ਅਖਲਾਕ, ਹਰ ਪਾਸਿਓਂ ਫੇਲ, ਕਿਸਾਨਾਂ ਦੇ ਨਾਲ ਦੂਜੇ ਕੀਤੇ ਇਕਰਾਰ ਫੇਲ, ਔਰ ਕਰਪਸ਼ਨ ਉਹਦਾ ਜਿਹੜਾ ਸੱਜੀ ਬਾਂਹ ਜਿਹਨੇ ਸਾਰਾ ਹਮੇਸ਼ਾ ਇਹਨੂੰ ਫੰਡ ਕੀਤਾ, ਰਾਣਾ ਗੁਰਜੀਤ ਸੈਂਡ ਮਾਫੀਆ ਦੇ ਥੱਲੇ, ਉਹ ਕਿਵੇਂ ਅਸਤੀਫਾ ਦੇਣ ਤੇ ਮਜਬੂਰ ਹੋਇਆ। ਔਰ ਹੁਣ ਜਿਹੜਾ ਕਿ ਸਕੈਂਡਲ ਅੱਜ ਹੀ ਸਾਹਮਣੇ ਆਇਆ ਹੈ, ਬੇਸ਼ੱਕ ਟ੍ਰਿਬਿਊਨ ਨੇ ਪਹਿਲਾਂ ਉਸ ਦਾ ਜ਼ਿਕਰ ਕੀਤਾ ਹੈ,
ਕਿ ਕਿਵੇਂ ਜਿਹੜੀਆਂ ਈਵਨ ਫੋਰੈਸਟ ਦਾ 1900 ਦਾ ਲਾਅ ਹੈ ਜਿਹਦੇ ਥੱਲੇ 1924 ਚ ਉਹਦੇ ਚ ਇੰਪਰੂਵਮੈਂਟ ਹੋਈ, ਜਿਹੜੀਆਂ ਰੈਸਟ੍ਰਿਕਟਡ ਲੈਂਡਸ ਨੇ ਜਿਸ ਏਰੀਆ ਚ, ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਲੌਂਗ ਟਰਮ ਸੋਚਣ ਵਾਲੇ ਲੋਕ ਸੀ ਕਿ ਤੁਸੀਂ ਸਾਰੀ ਜ਼ਮੀਨ ਜਿਹੜੀ ਹੈ ਜੇ ਵਾਹੀ ਥੱਲੇ ਲਿਆਓਗੇ ਜੋ ਪੰਜਾਬ ਦਾ ਹਾਲ ਕੀਤਾ ਤੇ ਅਲਟੀਮੇਟਲੀ ਸੋਇਲ ਐਰੋਜਨ ਵੀ ਹੋਏਗਾ, ਜ਼ਮੀਨ ਦੀ ਪਕੜ, ਕਿਉਂਕਿ ਜਿਹੜੇ ਟਰੀਜ਼ ਨੇ ਉਹ ਜ਼ਮੀਨ ਨੂੰ ਰੋਕ ਕੇ ਰੱਖਦੇ ਨੇ ਉਹਦੇ, ਔਰ ਖਾਸ ਤੌਰ ਤੇ ਜਦੋਂ ਜਿਹੜੇ ਦਰਿਆਵਾਂ ਦੇ ਕੰਢੇ ਜਾਂ ਪਹਾੜ ਜਾਂ ਢਲਾਨਾਂ, ਜਿਵੇਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਚੋਅ ਹੁਸ਼ਿਆਰਪੁਰ ਜ਼ਿਲ੍ਹੇ 'ਚ ਇਸ ਲਈ ਹੁੰਦੇ ਸੀ ਕਿ ਫਸਟ ਵਰਲਡ ਵਾਰ ਦੇ ਵੇਲੇ ਵੱਡੇ ਪੈਮਾਨੇ ਤੇ, ਕਿਉਂਕਿ ਉਹ ਲੱਕੜ ਇਸਤੇਮਾਲ ਹੁੰਦੀ ਸੀ ਜਿਹੜੇ ਵੀ ਇਹਨਾਂ ਦੀਆਂ ਫੈਕਟਰੀਜ਼ ਔਰ ਦੂਸਰੇ ਤੀਸਰਿਆਂ ਦੇ ਲਈ, ਔਰ ਉਹ ਜਿਹੜੀ ਹੈ ਜ਼ਮੀਨ ਦੀਆਂ ਜੜ੍ਹਾਂ ਜਿਹੜੀਆਂ ਜ਼ਮੀਨ ਵੀਕ ਹੋਈ, ਦਰਖਤ ਕੱਟੇ ਗਏ ਔਰ ਪੂਰੀ ਦੀ ਪੂਰੀ ਜ਼ਮੀਨ ਜਿਹੜੀ ਹੈ ਰੁੜ ਜਾਂਦੀ ਸੀ ਜਦੋਂ ਵੀ ਮੀਂਹ ਪੈਂਦੇ ਸੀ। ਉਹਦੇ ਥੱਲੇ ਫਿਰ ਵੱਡੇ ਵੱਡੇ ਚੋਅ ਜਿਨ੍ਹਾਂ ਨੂੰ ਉੱਥੇ ਕਹਿੰਦੇ ਨੇ ਉਹ ਕ੍ਰੀਏਟ ਹੋਏ। ਸੋ ਹੁਣ ਕਿਵੇਂ ਪਹਿਲਾਂ ਸੁਖਬੀਰ ਬਾਦਲ ਨੇ ਆਪਣਾ ਉਹ ਹੋਟਲ ਬਣਾਉਣ ਦੇ ਨਾਂ ਥੱਲੇ ਜੋ ਉਹਨੂੰ ਡੀਨੋਟੀਫਾਈ ਕਰਵਾਇਆ, ਔਰ ਹੁਣ ਅਮਰਿੰਦਰ ਦੀ ਕਰਤੂਤ ਸਾਹਮਣੇ ਆਈ ਹੈ ਕਿ ਵੀ ਉਹਨੇ ਕਿਵੇਂ ਪਿਛਲੇ ਸਾਲ ਦੇ ਵਿੱਚ ਜ਼ਮੀਨ ਨਵੀਂ ਖਰੀਦੀ ਹੈ ਔਰ ਉਸ ਤੋਂ ਪਹਿਲਾਂ ਉਹਨੂੰ ਜਿਹੜਾ ਉਹ ਕਲੈਪਸੋ ਲੈਂਡ ਦਿੱਤਾ, ਜਿਹੜਾ ਵੀ ਉਹਦੀ ਟਾਈਮਿੰਗ ਸੀ ਔਰ ਨਵੀਂ ਡੀਨੋਟੀਫਿਕੇਸ਼ਨ ਕਰਵਾਉਣ ਤੱਕ। ਔਰ ਇਹ ਜਦੋਂ ਹੁਣ ਸਾਰੇ ਇਸ 'ਚ ਫਸਿਆ, ਮੈਂ ਗੱਲ ਉਹ ਸਾਜ਼ਿਸ਼ ਦੀ ਕਰ ਰਿਹਾ, ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਤੇ ਇਸ ਤੇ ਨਿਸ਼ਾਨਾ ਸਾਧਿਆ, ਮੀਡੀਆ 'ਚ ਚਰਚਾ ਹੈ ਕਿ ਵੀ ਇਹਨਾਂ ਦੀ ਤਾਂ ਕੰਧ ਲੱਗਦੀ ਹੈ ਸੁਖਬੀਰ ਬਾਦਲ ਦੀ, ਤੇ ਵੀ ਸਭ ਰਲ ਕੇ ਹੋ ਰਿਹਾ, ਖਾ ਰਹੇ ਨੇ, ਉਹਦੇ 'ਚ ਹੋਰ ਵੀ ਬਿਊਰੋਕਰੈਟ ਸ਼ਾਮਲ ਨੇ। ਔਰ ਅੱਜ ਹੀ ਅਸੀਂ ਦੇਖ ਰਹੇ ਸੀ ਕਿ ਬੀਜੇਪੀ ਦਾ ਜਿਹੜਾ ਪਾਰਟੀ ਪ੍ਰੈਜ਼ੀਡੈਂਟ ਹੈ ਪੰਜਾਬ ਦਾ ਔਰ ਲੈਜਿਸਲੇਚਰ, ਉਹਨੇ ਅਮਰਿੰਦਰ ਨੂੰ ਸਪੋਰਟ ਕੀਤਾ, ਉਹਨੇ ਕਿਹਾ ਜੀ ਐਵੇਂ ਖਾਮ ਖਾਏ ਜ਼ਮੀਨਾਂ ਦਾ, ਜਾਂ ਉਹਨੇ ਜੋ ਵੀ ਕੀਤਾ ਲਾਫੁਲ ਕੀਤਾ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਕੀ ਉਹਨੂੰ ਕਹਿੰਦੇ ਨੇ ਮੂਸੇ ਦਾ ਗਵਾਹ ਡੱਡੂ, ਕਿ ਵੀ ਬੀਜੇਪੀ ਕਦੋਂ ਤੋਂ ਜਿਹੜੀ ਕਿ ਆਪਣੇ ਆਪ ਨੂੰ ਬੜੀ ਕਲੀਨ ਔਰ ਕਰਪਸ਼ਨ ਫ੍ਰੀ ਔਰ ਮੋਦੀ ਕਲੇਮ ਕਰਦਾ ਜੀ ਸਾਡੀ ਸਰਕਾਰ, ਉਹਨਾਂ ਨੂੰ ਅਮਰਿੰਦਰ ਨੂੰ ਇਸ ਵੇਲੇ ਇਸ ਕ੍ਰਾਈਸਿਸ ਸਪੋਰਟ ਕਰਨ ਦੀ ਕੀ ਲੋੜ ਪੈ ਗਈ। ਸੋ ਜ਼ਾਹਰ ਹੈ ਕਿ ਵੀ ਜਿਹੜਾ ਕੰਮ ਹੁਣ ਇਹ ਕਰ ਰਿਹਾ ਅਮਰਿੰਦਰ ਉਹਨਾਂ ਦੇ ਲਈ, ਉਹ ਸ਼ਾਇਦ ਬਾਦਲ ਨੇ ਕੀਤਾ ਲੁਕਵੇਂ ਢੰਗ ਨਾਲ। ਇਹ ਤਾਂ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਵੀ ਅਸੀਂ ਚੱਕ ਦਿਆਂਗੇ, ਮਾਰ ਦਿਆਂਗੇ, ਅਸੀਂ ਡਿਫੈਂਸ ਮਿਨਿਸਟਰ ਨੂੰ ਨਹੀਂ ਵੜਨ ਦਿਆਂਗੇ, ਔਰ ਪਤਾ ਨਹੀਂ ਇਹਦੀ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਇਹਨੇ ਇਹ ਤੋਂ ਕੀ ਉਹਨਾਂ ਨੇ ਘਵਾਉਣਾ। ਸੋ ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਵੀ ਜੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਆਵਾਜ਼, ਕਸ਼ਮੀਰ ਦੀ ਆਵਾਜ਼ ਚੁੱਕਣ ਦੀ ਜੁਰਤ ਜਿਹੜੇ ਕਰਦੇ ਨੇ, ਔਰ ਮੈਂ ਐਪਰੀਸ਼ੀਏਟ ਕਰਦਾ ਦਲ ਖਾਲਸਾ ਨੂੰ ਕਿ ਉਹਨਾਂ ਨੇ ਜਿਹੜਾ ਪਿਛਲੇ ਦਿਨ ਹੀ ਅਜੇ 2 ਦਿਨ ਪਹਿਲਾਂ ਉੱਥੇ ਇੱਕ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ ਦੇ ਥੱਲੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇੱਕ ਕਨਵੈਨਸ਼ਨ ਕੀਤੀ, ਔਰ ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਕਿ ਕਸ਼ਮੀਰ ਦੇ ਵਿੱਚ ਨਜ਼ਰਬੰਦ ਨੇ ਘਰ ਦੇ ਵਿੱਚ, ਉਹਨਾਂ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਲਿਆ, ਔਰ ਪ੍ਰੋਫੈਸਰ ਗਿਲਾਨੀ ਦਿੱਲੀ ਯੂਨੀਵਰਸਿਟੀ ਦੇ ਨੇ, ਉਹ ਉਸ ਮੌਕੇ ਦੇ ਉੱਤੇ ਆਏ ਵੀ, ਮੈਂ ਉਸ ਦੀ ਗੱਲ ਵੀ ਕਰਾਂਗਾ। ਔਰ ਇਹ ਇੱਕ ਜਿਹੜੀ ਮੁਹਿੰਮ ਪਿਛਲੇ ਦਿਨਾਂ 'ਚ ਇੱਥੇ ਸਾਡੇ ਪਾਕਿਸਤਾਨੀ, ਕਸ਼ਮੀਰੀ ਔਰ ਸਿੱਖ ਜਥੇਬੰਦੀਆਂ ਨੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਕਿ ਭਾਈ ਅਸੀਂ ਜਿਹੜਾ ਫ੍ਰੀ ਕਸ਼ਮੀਰ, ਫ੍ਰੀ ਖਾਲਿਸਤਾਨ, ਫ੍ਰੀ ਨਾਗਾਲੈਂਡ, ਇਹ ਮੁਹਿੰਮ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਸ਼ਰਾਰਤ ਜਿਹੜੀ ਕੀਤੀ ਗਈ ਇਹਨਾਂ ਵੱਲੋਂ, ਇੰਡੀਅਨਸ ਵੱਲੋਂ 26 ਜਨਵਰੀ ਦੇ ਮੋਦੀ ਦੇ ਲੈਕਚਰ ਤੋਂ ਬਾਅਦ ਪਿਛਲੇ ਸਾਲ ਦੇ 15 ਅਗਸਤ ਤੇ, ਜਿਹਦੇ 'ਚ ਉਹਨੇ ਬਲੋਚਿਸਤਾਨ ਦੀ ਗੱਲ, ਗਿਲਗਿਤ ਦੀ ਗੱਲ ਕੀਤੀ। ਸੋ ਇਹ ਇੱਕ ਇੰਟਰਨੈਸ਼ਨਲ ਮੁਹਿੰਮ ਹੈ, ਔਰ ਇੰਟਰਨੈਸ਼ਨਲੀ ਤਾਂ ਬਹੁਤ ਸਾਰੇ ਉੱਥੇ ਕਹਿਣਗੇ ਕਿ ਜੀ ਉੱਥੋਂ ਦੇ ਲੋਕ ਜਿਹੜੇ ਨੇ ਉਹ ਤਾਂ ਕੋਈ ਮੰਗਦਾ ਨਹੀਂ ਹੈ ਜਾਂ ਕੋਈ ਦੂਜਾ ਨਹੀਂ ਕਰਦਾ, ਪਰ ਅਸੀਂ ਦੇਖਦੇ ਹਾਂ ਕਿ ਹੁਣ ਇਹ ਗੱਲ ਸਿਰਫ ਇਹ ਕਹਿਣ ਤੱਕ ਨਹੀਂ ਸੀ। 5 ਵੈਨਾਂ ਜਿਹੜੀਆਂ ਨੇ ਫੁੱਲ ਫਲੈਜਡ ਲੰਡਨ ਦੇ ਵਿੱਚ, ਜਿਨ੍ਹਾਂ ਦੇ ਵਿੱਚ ਫ੍ਰੀ ਖਾਲਿਸਤਾਨ, ਰਾਜ ਕਰੇਗਾ ਖਾਲਸਾ, ਫ੍ਰੀ ਖਾਲਿਸਤਾਨ ਔਰ ਫ੍ਰੀ ਕਸ਼ਮੀਰ, ਔਰ ਇਹ ਸਾਰੀਆਂ ਜਿਹੜੀਆਂ ਨੇ ਉਹ ਲੰਡਨ ਦੀਆਂ ਸੜਕਾਂ ਤੇ ਆ ਗਈਆਂ ਨੇ, ਔਰ ਇਹ ਮੈਸੇਜ ਹੈ ਔਰ ਕਿ ਭਾਈ ਅਸੀਂ ਇਕੱਠੇ ਸੰਘਰਸ਼ ਲੜ ਰਹੇ ਹਾਂ। ਔਰ ਜੇ ਭਾਰਤ ਦੀ ਸਰਕਾਰ ਆਪਣੇ ਰੈਂਟਾ ਲੋਕਾਂ ਤੋਂ ਕਿਰਾਏ ਤੇ ਲੈ ਹੋਏ, ਜਿਵੇਂ ਜੇ ਗੁਰਦੁਆਰਿਆਂ ਤੇ ਬੈਨ ਦੀ ਲਾਈਨ ਹੈ ਤਾਂ ਉਹਨਾਂ ਨੇ ਆਪਣੇ ਦਲਾਲ ਐਕਟਿਵ ਕੀਤੇ ਹੋਏ ਨੇ ਵਿਦਨ ਦਾ ਕਮਿਊਨਿਟੀ, ਇਵੇਂ ਹੀ ਫ੍ਰੀ ਬਲੋਚਿਸਤਾਨ ਜਾਂ ਦੂਜੇ ਦੇ ਥੱਲੇ ਉਹਨਾਂ ਦੇ ਜਿਹੜੇ ਪਹਾੜੇ ਦੇ ਟੱਟੂ ਨੇ ਉਹ ਰੱਖੇ ਹੋਏ ਨੇ। ਪਰ ਇਹ ਜੈਨੂਅਨਲੀ ਸਿੱਖ ਔਰ ਕਸ਼ਮੀਰੀ ਇਹ ਮਹਿਸੂਸ ਕਰਦੇ ਨੇ ਕਿ ਕਿਵੇਂ ਉਹਨਾਂ ਦੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ, ਔਰ ਉਹਨਾਂ ਦਾ ਜੇ ਸਾਰੇ ਮਸਲੇ ਨੇ ਤਾਂ ਉਹਦਾ ਹੱਲ ਇਹੀ ਹੈ
ਕਿ ਉਹਨਾਂ ਨੂੰ ਸਵੈ ਨਿਰਣੇ ਦਾ ਹੱਕ ਮਿਲੇ। ਔਰ ਮੈਂ ਸਮਝਦਾ ਵੀ ਇਹ ਨਹੀਂ ਹੈ, ਬਹੁਤ ਵਾਰ ਲੱਗਦਾ ਹੁੰਦਾ ਵੀ ਪਤਾ ਨਹੀਂ ਅਸੀਂ ਜੋ ਕਹਿੰਦੇ ਆ ਜਾਂ ਉਹਦਾ ਕਿੰਨਾ ਕਿ ਹੁਣ ਜਿਵੇਂ ਅਸੀਂ ਸ਼ਸ਼ੀਕਾਂਤ ਹੋਰਾਂ ਦੀ ਗੱਲ ਕੀਤੀ ਜੀ ਕਿ ਇੱਕ ਈਵਨ ਪੰਜਾਬੀ ਹਿੰਦੂ ਹੋਣ ਦੇ ਨਾਤੇ ਉਹਨਾਂ ਨੇ ਬੜੇ ਬੇਬਾਕ ਅੰਦਾਜ਼ ਦੇ ਵਿੱਚ ਜਿਹੜਾ ਰੀਅਲ ਚੈਲੰਜ ਆ ਉਹਦੀ ਗੱਲ ਕੀਤੀ। ਔਰ ਉਹ ਸੈਗਮੈਂਟ ਜਦੋਂ ਦਾ ਕੱਲ ਜਿਹੜਾ ਉਹ ਟੈਲੀਕਾਸਟ ਹੋਇਆ ਫੇਸਬੁੱਕ ਦੇ ਉੱਤੇ 40,000 ਤੋਂ ਜ਼ਿਆਦਾ ਉਸ ਦੇ ਵਿਊਅਰਸ ਨੇ, 299 ਸ਼ੇਅਰਸ ਨੇ ਔਰ 212 ਕਮੈਂਟ ਨੇ। ਇਹ ਸਿਰਫ ਇਸ ਸਾਡੀ ਫੇਸਬੁੱਕ ਤੇ ਹੈ। ਵੈਸੇ ਜਿਹੜੇ ਡਿਫਰੈਂਟ ਗੈਜਟਸ ਨੇ ਉਹਨਾਂ ਰਾਹੀਂ ਜਾ ਰਿਹਾ ਹੈ ਜਾਂ ਅੱਗੋਂ ਸ਼ੇਅਰ ਹੁੰਦੇ ਨੇ, ਹਰ ਇੱਕ ਨੇ ਆਪਣਾ ਕਰਕੇ ਉਹ ਇੱਕ ਵੱਖਰਾ ਹੁੰਦਾ। ਇਸੇ ਤਰ੍ਹਾਂ ਜਿਹੜਾ ਸੰਡੇ ਜਿਹਦੇ ਕਿ ਰੀਸਟੋਰਿੰਗ US ਪਾਕਿਸਤਾਨ ਰਿਲੇਸ਼ਨਸ਼ਿਪ ਜਿਹੜਾ ਸੈਮੀਨਾਰ ਸੀ ਜਿਹਦੇ ਚ ਅਸੀਂ ਵੀ ਪਾਰਟਿਸਿਪੇਟ ਕੀਤਾ, ਸਿੱਖ ਡੈਲੀਗੇਸ਼ਨ ਨੇ, ਉਸ ਨੂੰ ਵੀ, ਹਾਲਾਂਕਿ ਉਸ ਦੀ ਸਾਰੀ ਕਾਰਵਾਈ ਅੰਗਰੇਜ਼ੀ ਚ ਹੈ ਪਰ ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ। ਸੈਂਕੜਿਆਂ ਦੀ ਗਿਣਤੀ ਚ ਉਸ ਦੇ ਉੱਤੇ ਕਾਮੈਂਟ ਨੇ, 241, 20,000 ਤੋਂ ਜ਼ਿਆਦਾ ਵਿਊਅਰਸ ਨੇ ਔਰ ਸ਼ੇਅਰਸ ਵੀ ਹੰਡਰਡਸ ਆਫ ਸ਼ੇਅਰਸ ਨੇ। ਔਰ ਬਹੁਤ ਸਾਰਿਆਂ ਨੇ ਜਿਹੜੀਆਂ ਮੈਨੂੰ ਟੈਕਸਟ ਲਿਖ ਕੇ ਜਾਂ ਦੂਜਾ ਕਈਆਂ ਨੇ ਬਹਾਦਰ ਵੌਇਸ ਕਿਹਾ, ਕਿਸੇ ਨੇ ਕੁਛ ਕਿਹਾ। ਅਸੀਂ ਇਹ ਸਮਝਦੇ ਹਾਂ ਵੀ ਅਸੀਂ ਤਾਂ ਜਿਵੇਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਸਾਨੂੰ ਕੋਈ ਇਹ ਨਹੀਂ ਹੈ, ਅਸੀਂ ਨਾ ਤਾਂ ਵੋਟਾਂ 'ਚ ਖਲੋਣਾ ਕਿ ਸਾਨੂੰ ਕਿਸੇ ਨੂੰ ਖੁਸ਼ ਕਰਨ ਲਈ ਵੋਟਾਂ ਦੀ ਲੋੜ ਹੈ ਨਾ। ਹਾਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਇੱਕੋ ਹੀ ਕਸ਼ਮੀਰੀ ਹੋਣ ਜਾਂ ਅੱਜ ਜਿਸ ਅੰਦਾਜ਼ ਦੇ ਵਿੱਚ ਈਵਨ ਪਾਕਿਸਤਾਨ ਨੂੰ ਕਾਰਨਰ ਇੰਡੀਆ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਡੇ ਇੰਟਰਸਟ ਜੁੜੇ ਹੋਏ ਨੇ। ਔਰ ਮੈਂ ਸ਼ਾਇਦ ਅੱਗੇ ਵੀ ਗਿਆ ਸੀ ਵੀ 1971 ਚ ਜਦੋਂ ਕਿ ਪਾਕਿਸਤਾਨ ਤੋਂ ਜਿਹੜਾ ਮਸ਼ਰਕੀ ਬੰਗਾਲ ਸੀ, ਈਸਟ ਬੰਗਾਲ, ਉਹਨੂੰ ਭਾਰਤ ਨੇ ਫੌਜੀ ਦਖਲ ਅੰਦਾਜ਼ੀ ਨਾਲ 1 ਲੱਖ ਤੋਂ ਜ਼ਿਆਦਾ ਆਪਣੇ ਫੌਜੀ ਮੁਕਤੀ ਵਾਹਿਨੀ ਜਾਲੀ ਦੇ ਨਾਂ ਥੱਲੇ ਤਿਆਰ ਕਰਕੇ ਉਹਨੂੰ ਤੋੜਿਆ। ਤੇ ਕੁਝ ਸਿੱਖ ਸਟੂਡੈਂਟ ਜਿਹੜੇ ਨੇ ਸਰਦਾਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਗਏ ਉਹਨਾਂ ਦੇ ਕੋਲ ਜਗਰਾਵਾਂ, ਤੇ ਉਹਨਾਂ ਨੇ ਬਹੁਤਿਆਂ ਨੂੰ ਉਸ ਵੇਲੇ ਸੀ ਦੇਖੋ ਜੀ ਜਗਜੀਤ ਸਿੰਘ ਅਰੋੜਾ ਔਰ ਇੰਨੇ 90,000 ਦਾ ਸਰੈਂਡਰ ਲਿਆ ਉਹ ਬਿਲਕੁਲ ਗੰਭੀਰ ਬੈਠੇ ਸੀ। ਤੇ ਜਦੋਂ ਨੌਜਵਾਨ ਚੁੱਪ ਕਰ ਗਏ, ਇਹ 71 ਦੀ ਗੱਲ ਹੈ, 72 ਦੀ ਬਿਗਨਿੰਗ ਹੋਏਗੀ, ਤੇ ਉਹਨਾਂ ਨੇ ਕਿਹਾ ਵੀ ਹੁਣ ਭਾਰਤ ਦੇ ਵਿੱਚ ਅਕਲੀਅਤਾਂ ਦੀ ਸ਼ਾਮਤ ਆਏਗੀ ਕਿ ਹੁਣ ਮਾਈਨੋਰਿਟੀਜ਼ ਨੂੰ ਕੁੱਟ ਪਏਗੀ, ਸਿੱਖਾਂ ਨੂੰ ਵੀ ਕੁੱਟ ਪਏਗੀ। ਸੋ ਉਹ ਸਕਾਲਰ ਫਾਰਸਾਈਟਡ ਪਰਸਨ ਉਦੋਂ ਵੀ ਸਮਝਦੇ ਸੀ ਕਿ ਭਾਰਤ ਦੇ ਨਕਸ਼ੇ 'ਚ ਅਕਲੀਅਤਾਂ, ਸਿੱਖਾਂ, ਮੁਸਲਮਾਨਾਂ, ਈਸਾਈਆਂ ਦੀ ਸੇਫਟੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਪਾਕਿਸਤਾਨ ਮਜ਼ਬੂਤ ਹੋਵੇ। ਤੇ ਜੇ ਹੁਣ ਉਹਨਾਂ ਨੇ ਅੱਧਾ ਦੇਸ਼ ਤੋੜ ਦਿੱਤਾ ਤੇ ਪਾਕਿਸਤਾਨ ਨੂੰ ਕਮਜ਼ੋਰ ਕਰ ਦਿੱਤਾ, ਇਹਦਾ ਮਤਲਬ ਇਹ ਹੈ ਕਿ ਹੁਣ ਇਹ ਬਿਲਕੁਲ ਖੁੱਲ੍ਹ ਕੇ ਜ਼ੁਲਮ ਕਰਨਗੇ। ਔਰ ਅਸੀਂ ਦੇਖਦੇ ਹਾਂ ਕਿ ਵੀ ਇਹ ਗੱਲ ਵਿਦਿਨ ਜਿਹੜਾ ਤੁਸੀਂ 71 ਤੋਂ 84 ਤੱਕ ਦੇਖ ਲਓ, 72 ਤੋਂ, ਕਿ 13 ਸਾਲਾਂ ਦੇ ਵਿੱਚ ਉਹਨਾਂ ਨੇ ਉਸ ਕੌਮ ਨੂੰ ਜਿਸ ਨੂੰ ਇਹਨਾਂ ਨੇ ਪਹਿਲਾਂ ਕਿਵੇਂ ਵਡਿਆਇਆ, ਅਰੋੜੇ ਨੂੰ ਕਿਸ ਲੈਵਲ ਤੱਕ ਚੁੱਕਿਆ, ਤੇ ਮੁੜ ਕੇ ਨਾ ਸਿਰਫ ਘੱਲੂਘਾਰਾ ਉਸ ਕੌਮ ਤੇ ਵਰਤਾਇਆ, ਉਸ ਜੰਗ ਨੂੰ ਜਿਹੜਾ ਉਹ ਉਸ ਦੀ ਜਿੱਤ 'ਚ ਵੱਡਾ ਰੋਲ ਅਦਾ ਕਰਨ ਵਾਲੇ ਜਨਰਲ ਸਬੇਕ ਸਿੰਘ ਉਹਨੂੰ ਕਿਵੇਂ ਰੋਲਿਆ, ਡਿਸਮਿਸ ਕੀਤਾ, ਕਰਪਸ਼ਨ ਚਾਰਜ ਲਾ ਕੇ, ਉਹ ਫਿਰ ਸੰਤ ਪਿੰਡਾਂ ਵਾਲਿਆਂ ਦੇ ਨਾਲ ਖਲੋ ਕੇ ਉਹਨਾਂ ਨੇ ਸ਼ਹੀਦੀ ਪਾਈ। ਤੇ ਉਹੀ ਨਵੰਬਰ 84 ਦੇ ਵਿੱਚ ਜਨਰਲ ਅਰੋੜਾ ਜਦੋਂ ਭੀੜ ਉਹਦੇ ਮਹੱਲੇ 'ਚ ਵੜੀ ਹੈ ਤੇ ਉਹ ਆਈ ਕੇ ਗੁਜਰਾਲ ਨੂੰ ਕਾਲ ਕਰ ਰਿਹਾ, ਦੂਜਿਆਂ ਨੂੰ ਕਰ ਰਿਹਾ, ਤੇ ਉਹ ਕਹਿੰਦਾ ਮੈਂ ਗੱਡੀ ਭੇਜਦਾ, ਤੂੰ ਪੱਗ ਲਾ ਕੇ ਥੱਲੇ ਰੱਖ ਲੈ ਤੇ ਵਾਲ ਖਿਲਾਰ ਕੇ ਗੱਡੀ 'ਚ ਬਹਿ ਕੇ ਆ ਜਾ। ਔਰ ਇਹ ਗੱਲ ਜਰਨੈਲ ਸਿੰਘ ਜਿਹੜੇ ਆਪ ਦੇ MLA ਸੀ ਉਹਨਾਂ ਨੇ ਦਿੱਲੀ ਅਸੈਂਬਲੀ 'ਚ ਖਲੋ ਕੇ ਕਹੀ ਕਿ ਸਾਡਾ ਇਹ ਹਾਲ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਕਈ ਸਾਡੇ 'ਚ ਵੀ ਕੁਝ ਵੀਰ ਨੇ ਜਿਨ੍ਹਾਂ ਨੂੰ ਇਹ ਗੱਲ ਸ਼ਾਇਦ ਲੱਗਦੀ ਹੈ ਵੀ ਪਤਾ ਨਹੀਂ ਕਿਉਂ ਅਸੀਂ ਐਕਸਟਰਾ ਪਾਕਿਸਤਾਨ ਦੀ ਵਕਾਲਤ ਕਰਦੇ ਹਾਂ ਜਾਂ ਪਤਾ ਨਹੀਂ ਸਾਡਾ ਕੀ ਇੰਟਰਸਟ ਹੈ। ਇਹ ਗੱਲ ਬਿਲਕੁਲ ਕਲੀਅਰ ਹੈ ਕਿ ਹੁਣ ਅਸੀਂ ਉਸ ਮੁਹਾਜ਼ ਤੇ ਖੜੇ ਹਾਂ ਜਿੱਥੇ ਕਿ ਸਾਡੀ ਟੁਗੈਦਰਨੈਸ ਹੀ ਸਾਡੀ ਸਰਵਾਈਵਲ ਹੈ। ਜੇ ਅਸੀਂ 47 'ਚ ਇਹ ਗੱਲ ਸਮਝੀ ਹੁੰਦੀ ਤੇ ਫਿਰ ਅਸੀਂ ਇਸ ਸਾਰੀ ਗੁਲਾਮੀ ਦੇ ਵਿੱਚ ਨਾ ਫਸਦੇ, ਜੇ ਅਸੀਂ ਉਦੋਂ ਪੋਲੀਟੀਕਲ ਨਾਈਵਨੈਸ ਨਾ ਦਿਖਾਈ ਹੁੰਦੀ। ਸੋ ਮੈਂ ਇਹ ਜੈਨੂਅਨਲੀ ਬਿਲੀਵ ਕਰਦਾ ਕਿ ਜਿੱਥੇ ਸਿੱਖਾਂ ਔਰ ਕਸ਼ਮੀਰੀਆਂ ਦਾ ਦੁਸ਼ਮਣ ਸਾਂਝ ਹੈ, ਸਾਡਾ ਕਾਜ਼ ਕਾਮਨ ਹੈ, ਸਾਂਝ ਹੈ, ਉੱਥੇ ਪਾਕਿਸਤਾਨ ਦੀ ਸਟੇਬਿਲਿਟੀ, ਪਾਕਿਸਤਾਨ ਦੇ ਵਿੱਚ ਸਾਡੀ ਗੁੱਡਵਿਲ ਔਰ ਜਿਸ ਕਿਸਮ ਦਾ ਉਹਨਾਂ ਦਾ ਸਾਡੇ ਤੇ ਵਿਸ਼ਵਾਸ ਹੈ, ਇਤਿਹਾਸ 'ਚ ਬਹੁਤ ਕੁਝ ਬਦਲਦਾ ਹੈ। ਕਈ ਵਾਰ ਲੋਕ ਵਰਤੇ ਜਾਂਦੇ ਨੇ ਜੇ ਵਿਤਨਾਮ ਜਿਹੜੇ ਨੇ ਉਹਨਾਂ ਦਾ ਕਿਸ ਹੱਦ ਤੱਕ ਇੱਕ ਦੂਜੇ ਪ੍ਰਤੀ ਸੀ, ਦੂਸਰਿਆਂ ਦਾ ਸੀ, ਔਰ ਅੱਜ ਉਹੀ ਜਿਹੜੇ ਨੇ ਉਹ ਇੱਕ ਦੂਜੇ ਨੂੰ ਸਮਝਦੇ ਨੇ। ਅਸੀਂ ਸਮਝਦੇ
कि 47 ਦਾ ਪੀਰੀਅਡ ਵੀ ਕਲੈਸ਼ ਆਫ ਇੰਟਰਸਟ ਵੀ ਸੀ। ਔਰ ਮੈਂ ਅਕਸਰ ਇਹ ਕਹਿੰਦਾ ਕਿ ਵੀ ਉਸ ਵੇਲੇ ਜੇ 9 ਕਰੋੜ ਮੁਸਲਮਾਨ ਇਨਸਿਕਿਉਰ ਸੀ ਕਿ ਵੀ ਜੇ ਅਸੀਂ 33 ਕਰੋੜ ਇਹਨਾਂ ਹਿੰਦੂਆਂ ਦੇ ਨਾਲ ਰਹਿਣ ਦੀ ਗੱਲ ਕਰਾਂਗੇ ਤੇ ਇਹ ਤਾਂ ਕਨਸਟੀਟਿਊਸ਼ਨਲੀ ਸਾਡੇ ਨਾਲ ਕੀ ਕਰਨਗੇ। ਉਹਨਾਂ ਨੇ ਪਾਕਿਸਤਾਨ ਕ੍ਰੀਏਟ ਕੀਤਾ ਤੇ 7-8 ਮਿਲੀਅਨ ਸਿੱਖ ਉਸ ਪੀਰੀਅਡ 'ਚ ਜੇ ਇਨਸਿਕਿਉਰ ਸੀ ਕਿ ਵੀ ਜੇ ਉਹ ਕਿਸੇ ਵੀ ਐਂਟੀਟੀ 'ਚ ਫਸੇ ਉਹਨਾਂ ਨਾਲ ਕੀ ਹੋਏਗਾ। ਅਫਸੋਸ ਕਿ ਪਾਕਿਸਤਾਨ ਪ੍ਰਤੀ ਤਾਂ ਉਹ ਇਨਸਿਕਿਉਰਿਟੀ ਉਹਨਾਂ ਨੇ ਦਿਖਾਈ, ਪਰ ਇੰਡੀਆ ਦੇ ਉੱਤੇ ਬਲਾਈਂਡ ਫੇਥ ਕੀਤਾ। ਉਦੋਂ ਉਹਨਾਂ ਨੇ ਆਪਣਾ ਇੰਟਰਸਟ ਵਾਚ ਨਹੀਂ ਕੀਤਾ। ਸੋ ਅੱਜ ਸਾਡੀ ਜਿੰਨੀ ਆਬਾਦੀ ਹੈ ਉਹਦਾ ਆਲਮੋਸਟ 65-70% ਜਿਹੜਾ ਹੈ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਕੋਈ ਯੂਨਿਟ ਹੈ ਜਿਹੜੀ ਇੰਡੀਪੈਂਡੈਂਟ ਖਾਲਿਸਤਾਨ ਦੇ ਤੌਰ ਦੇ ਉੱਤੇ ਸੋਵਰਨ ਨੇਸ਼ਨ, ਉਸ ਦੇ ਵਿੱਚ ਸਾਰੇ ਐਲੀਮੈਂਟ ਨੇ। ਔਰ ਅਸੀਂ ਉਸ ਕਿਸਮ ਦੇ ਖਾਲਿਸਤਾਨ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਚਾਹਾਂਗੇ ਜੋ ਜੀ ਕਾਇਦੇ ਆਜ਼ਮ ਨੇ ਐਨਵਿਜ਼ਨ ਕੀਤੀ ਸੀ ਅਮਰੀਕਾ ਔਰ ਕੈਨੇਡਾ ਦੀ ਇੰਡੀਆ ਪਾਕਿਸਤਾਨ ਬਣਨ ਤੇ, ਲੇਕਿਨ ਉੱਥੇ ਅਖੰਡ ਭਾਰਤ ਵਸਿਆ ਹੋਇਆ। ਸੋ ਕੁੱਲ ਮਿਲਾ ਕੇ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਕਨਵੈਨਸ਼ਨ ਜਿਹੜੀ ਹੈ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤੀ ਔਰ ਦਰਸ਼ਕ ਦੇਖ ਸਕਦੇ ਨੇ ਕਿ ਵੀ ਉਹਦੇ 'ਚ ਬੜਾ ਕਲੀਅਰਲੀ ਉਹਦਾ ਟੌਪਿਕ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਰੈਕਗਨਾਈਜ਼ਸ ਇੰਡੀਆ ਡਿਫੀਟਸ, ਕਿ ਇਹ ਸਵੈ ਨਿਰਣੇ ਦਾ ਹੱਕ UN ਮੰਨਦੀ ਹੈ, ਭਾਰਤ ਜਿਹੜਾ ਹੈ ਉਸ ਨੂੰ ਹਰਾ ਰਿਹਾ ਹੈ, ਇਸ ਆਈਡੀਆ ਨੂੰ ਹੀ ਹਰਾ ਰਿਹਾ ਹੈ। ਔਰ ਇਹ ਉਹਨਾਂ ਦੀ ਜਿਹੜੀ ਮੇਨ ਖਬਰ ਰਾਜੀਵ ਖੰਨਾ ਕੋਰਸਪੋਂਡੈਂਟ ਨੇ ਉੱਥੋਂ ਜਿਹੜੀ ਹੈ ਆਪਣੇ ਸਿਰਕਾ ਮੈਗਜ਼ੀਨ ਦੇ ਲਈ ਉਹਨੇ ਚੁੱਕੀ ਹੈ। ਔਰ ਉਹਨੇ ਕਿਹਾ ਵੀ ਸਿੱਖਸ ਐਂਡ ਕਸ਼ਮੀਰੀ ਗਰੁੱਪਸ ਕੇਮ ਟੂਗੈਦਰ in Amritsar to air demand of self-determination. Sunday evening saw the coming together of Sikh and Kashmiri groups at Amritsar to air their demand for right to self-determination. The Convention on Right to Self-Determination UN recognizes India defeats, organized by Dal Khalsa, saw the groups contesting and challenging what they call highly negative stance of the Indian state towards the rights of self determination. So ਉਹਦੇ 'ਚ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਹੈ ਕਿ ਵੀ ਅਸੀਂ ਇਸ ਸਾਰੇ 'ਚੋਂ ਜਿਹੜਾ UN ਦਾ ਚਾਰਟਰ ਹੈ ਉਹਦੇ ਥੱਲੇ ਇਹ ਸਾਡੀ ਡਿਮਾਂਡ ਜਸਟੀਫਾਈਡ ਹੈ। ਔਰ ਜਿਹੜੀ ਗੱਲ ਮੈਨੂੰ ਟੱਚ ਕੀਤੀ ਸੈਯਦ ਅਲੀ ਸ਼ਾਹ ਗਿਲਾਨੀ ਜਿਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਲਈ ਗੱਲ ਕਹੀ, ਉਹਨਾਂ ਨੇ ਕਿਹਾ ਐਡਰੈਸਿੰਗ ਦਾ ਗੈਦਰਿੰਗ ਥਰੂ ਏ ਵੀਡੀਓ ਕਨੈਕਸ਼ਨ ਦਾ ਹੁਰੀਅਤ ਕਾਨਫਰੰਸ ਚੀਫ ਸੈਯਦ ਅਲੀ ਸ਼ਾਹ ਗਿਲਾਨੀ accused India of going back on honoring its commitment to the world community and the people of Kashmir. ਉਹਨਾਂ ਨੇ ਕਿਹਾ we are facing worst kind of atrocities day in and day out. Nothing is secure and safe, including our lives, our resources, our honor and our dignity. ਕਿ ਅਸੀਂ ਜ਼ੁਲਮਾਂ ਦਾ ਸ਼ਿਕਾਰ ਹੈ ਦੁਨੀਆ ਦੇ ਵਿੱਚ worst kind ਦੇ, ਸਾਡਾ ਕੁਝ ਵੀ ਸੁਰੱਖਿਅਤ ਨਹੀਂ ਹੈ, ਨਾ ਸਾਡੀਆਂ ਜ਼ਿੰਦਗੀਆਂ, ਨਾ ਸਾਡੇ ਵਸੀਲੇ, ਨਾ ਸਾਡਾ honor ਔਰ ਨਾ ਹੀ ਸਾਡਾ pride. We are deprived of all fundamental rights. ਸਾਡੇ ਸਾਰੇ ਮੌਲਿਕ ਹੱਕ ਖੋਹ ਲਏ ਗਏ ਨੇ। The world is mute. ਦੁਨੀਆ ਇੱਕ ਚੁੱਪ ਕਰਕੇ ਬੈਠੀ ਹੈ। ਔਰ ਟੱਚਿੰਗ ਲਾਈਨ ਸੀ ਕਿ he sought the help of Punjabis to help their northern neighbor. ਉਹਨਾਂ ਨੇ ਆਵਾਜ਼ ਦਿੱਤੀ ਹੈ ਕਿ ਭਾਈ ਤੁਸੀਂ ਉੱਤਰ ਦੇ ਵਿੱਚ ਸਾਡੇ ਗਵਾਂਢੀ ਹੋ ਔਰ ਸਾਡੀ ਮਦਦ ਕਰੋ। ਸੋ ਮੈਂ ਸਮਝਦਾ ਹਾਂ ਕਿ ਇੱਕ ਬਜ਼ੁਰਗ ਸੱਚਾ ਆਦਮੀ ਉੱਥੇ ਬੈਠ ਕੇ ਕਰਦਾ ਤੇ ਅਸੀਂ ਉਹਨਾਂ ਨੂੰ ਡਿਸਅਪੁਆਇੰਟ ਨਹੀਂ ਕੀਤਾ ਔਰ ਡਿਸਅਪੁਆਇੰਟ ਨਹੀਂ ਕਰਾਂਗੇ ਜਿੱਥੇ ਜਿੱਥੇ ਵੀ ਇਹ ਪਾਰਟ। ਔਰ ਅੱਜ ਹੀ ਸਾਨੂੰ ਇਹ ਪਤਾ ਲੱਗਿਆ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਟਾਈਮ ਸਕੁਅਰ ਦੇ ਵਿੱਚ ਜਿਹੜਾ ਉਹ ਰੱਖਿਆ ਹੋਇਆ ਹੈ 11 ਤੋਂ 1 ਤੱਕ ਉਹ ਉੱਥੇ ਇਕੱਠੇ ਹੋਣਗੇ, ਫਿਰ ਰੈਲੀ ਕਾਰ ਰੈਲੀ ਦੇ ਫਾਰਮ 'ਚ ਇੰਡੀਅਨ ਕੌਂਸਲੇਟ ਜਾਣਗੇ। ਅਸੀਂ TV 84 ਉਹਨੂੰ ਕਵਰ ਵੀ ਕਰੇਗਾ ਔਰ ਅਸੀਂ ਯਕੀਨੀ ਬਣਾਵਾਂਗੇ ਕਿ ਉਸ ਦਿਨ ਅਸੀਂ ਆਪਣੀ ਪ੍ਰੈਜ਼ੈਂਸ ਵੀ ਰੱਖੀਏ। ਇਹ ਮੰਡੇ ਦਾ ਔਰ ਇਸ ਮੌਕੇ ਦੇ ਉੱਤੇ ਹੀ ਜਿਹੜਾ ਹੈ ਪ੍ਰੋਫੈਸਰ ਸਾਰ ਗਿਲਾਨੀ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਨੇ ਕਿ ਵੀ ਇਹ ਉਹਨਾਂ ਨੇ ਵੀ ਐਡਰੈਸ ਕਰਦਿਆਂ ਇਹੀ ਨੁਕਤੇ ਲਿਆਂਦੇ ਔਰ ਦਲ ਖਾਲਸਾ ਦੇ ਕਮਰਪਾਲ ਸਿੰਘ ਬਿੱਟੂ ਔਰ ਜਿਹੜੇ ਹਰਚਰਨਜੀਤ ਸਿੰਘ ਧਾਮੀ ਉਹਨਾਂ ਨੇ ਸਾਰੇ ਲਾਜ਼ ਦਾ ਹਵਾਲਾ ਦਿੱਤਾ ਕਿ ਕਿਵੇਂ ਇਹ ਐਂਟਾਈ ਕੋਲੋਨੀਅਲ ਇਹਨੂੰ ਕਿਹਾ ਜਾਂਦਾ ਜੀ, ਇਹ ਤਾਂ ਉਦੋਂ ਲਈ ਸੀ, ਪਰ ਕਿਵੇਂ 1960 'ਚ ਜਦੋਂ ਕਿ ਇਸ ਸਾਰੇ ਦੇ ਵਿੱਚ ਹੋਰ ਅਮੈਂਡਮੈਂਟ ਹੋਈ ਉਸ ਤੋਂ ਬਾਅਦ ਕਿਵੇਂ ਦੁਨੀਆ ਦੇ ਵਿੱਚ ਕਿੰਨੇ ਨਵੇਂ ਦੇਸ਼ ਹੋਣ 'ਚ ਆਏ ਨੇ। ਇਸ ਵੇਲੇ 193 ਦੇ ਕਰੀਬ ਜਿਹੜੇ ਦੇਸ਼ ਨੇ ਉਹ ਪਹੁੰਚ ਰਹੇ। ਅਖੀਰ 'ਚ ਉਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਕੀਤਾ, ਦਾ ਰੈਜ਼ੋਲੂਸ਼ਨ adopted at a convention says that self-determination is the inalienable right of all nationalities and peoples, including people of Punjab and Kashmir, कि ਉਹਨਾਂ ਦਾ ਹੱਕ ਹੈ
People of both the states are struggling to get the right and are facing hawkish Indian state, ਜ਼ਾਲਮ ਜਿਹੜੀ ਬਾਜ ਦੀ ਤਰ੍ਹਾਂ ਝਪਟ ਰਹੀ ਹੈ, which has not only denied them their right but crushed and stifled their rightful aspirations to be free by portraying them separatists and classifying their demand as illegal and parochial। ਕਿ ਉਹਨਾਂ ਨੇ ਸਾਨੂੰ ਅਲਗਾਵਵਾਦੀ ਬਣਾਇਆ ਔਰ ਸਾਡੀ ਜਿਹੜੀ ਮੰਗ ਹੈ ਉਹਨੂੰ ਗੈਰ ਕਾਨੂੰਨੀ ਔਰ ਜਿਹੜਾ ਹੈ ਉਹ ਪੈਰੋਕੀਅਲ ਕਿ ਇਲਾਕਾ ਪ੍ਰਸਤੀ ਦੱਸ ਦਿੱਤਾ ਹੈ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਸੌਖਾ ਨਹੀਂ ਹੈ। ਸਾਨੂੰ ਪਤਾ ਹੈ ਵੀ ਕੰਟਰੀਜ਼ ਲਾਈਕ ਇੰਡੀਆ ਵਿਚ ਅਦਰਵਾਈਜ਼ ਐਡਵੋਕੇਟ ਪੀਸਫੁਲ ਮੈਥਡਸ ਟੂ ਸੋਲਵ ਪ੍ਰੋਬਲਮਸ ਯੂਜ਼ ਡਰੈਕੋਨੀਅਨ ਲਾਜ਼ ਬਰੂਟ ਪੁਲਿਸ ਐਂਡ ਮਿਲਟਰੀ ਮਾਈਟ ਟੂ ਕਰਸ਼ ਸੱਚ ਕਿ ਵੈਸੇ ਸ਼ਾਂਤੀ ਦੇ ਦੂਤ ਬਣੇ ਹੋਏ ਨੇ ਪਰ ਜ਼ਾਲਮਾਨਾ ਅੰਦਾਜ਼ ਨੂੰ ਕਰਸ਼ ਕਰ ਰਹੇ ਨੇ। ਨੈਵਰਥਲੈਸ ਜੋ ਮਰਜ਼ੀ ਹੋਏ beleaguered nation like the Sikhs and Kashmiris have no choice but to stand up and protect their future generations from being subsumed in the cauldron of Indianness they underline। ਕਿ ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਅਸੀਂ ਖਲੋਵਾਂਗੇ ਤਾਂ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਇਸ ਹਿੰਦੂ ਪਤੀਲੇ ਦੇ ਵਿੱਚ ਉਬਲਣ ਤੋਂ ਜਿਹੜਾ ਬਚਾਈਏ। ਔਰ ਇਸ ਖਬਰ ਦੇ ਨਾਲ ਹੀ ਇੱਕ ਬਰੀਫ ਦੇ ਵਿੱਚ ਜਦੋਂ ਮੈਂ ਅੱਜ ਦੇਖਿਆ ਕਿ ਸ਼੍ਰੋਮਣੀ ਕਮੇਟੀ ਜਿਹਦਾ ਸਮਝੌਤਾ ਹੀ ਸੈਂਟਰ ਗਵਰਨਮੈਂਟ ਨਾਲ ਹੋਇਆ ਸੀ ਕਿ ਉਹਨਾਂ ਨੇ ਸਾਰੀਆਂ ਹੀ ਜਿਹੜੀਆਂ ਨਿਸ਼ਾਨੀਆਂ ਜੂਨ 84 ਦੇ ਘੱਲੂਘਾਰੇ ਦੀਆਂ ਮਿਟਾ ਦਿੱਤੀਆਂ। ਮਨਜੀਤ ਕਲਕੱਤਾ ਹੁਣ ਤਾਂ ਇਸ ਦੁਨੀਆ 'ਚ ਨਹੀਂ ਰਿਹਾ ਪਰ ਉਹਨੇ ਸਕੱਤਰ ਉਹਨੂੰ ਬਣਾ ਕੇ ਸ਼੍ਰੋਮਣੀ ਕਮੇਟੀ ਦਾ, ਲੇਕਿਨ ਫਿਰ ਵੀ ਕੁਝ ਜਿਵੇਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਉਂ ਹੀ ਕੁਝ ਗੋਲੀਆਂ ਦੇ ਨਿਸ਼ਾਨ ਨੇ। ਔਰ ਇੱਕ ਜਿਹਦੀ ਖਬਰ ਹਿੰਦੁਸਤਾਨ ਟਾਈਮਜ਼ ਨੇ ਦਿੱਤੀ ਹੈ ਕਿ ਐਂਟਰੈਂਸ ਗੇਟ ਐਟ ਗੋਲਡਨ ਟੈਂਪਲ remains as it is, bullet marks to be protected, or the structure is important to make sure that events of 1984 are kept alive, thus we decided to preserve it in its original form। ਇਹ ਉਹਨਾਂ ਦੇ ਸਕੱਤਰ ਜਿਹੜੇ ਨੇ ਰੂਪ ਸਿੰਘ ਕਹਿ ਰਹੇ ਨੇ ਔਰ ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ ਔਰ ਕਿ ਵੀ ਕਿਵੇਂ ਉਹਨਾਂ ਨੇ ਇਹ ਜਿਹੜਾ ਕਿਉਂਕਿ ਦਰਬਾਰ ਸਾਹਿਬ ਦੀ ਐਂਟਰੈਂਸ ਡਿਫਰੈਂਟ ਪਾਸਿਆਂ ਤੋਂ ਹੈ, ਇੱਕ ਪਾਸੇ ਜਿਹੜਾ ਮੁੱਖ ਘੰਟਾ ਘਰ ਵਾਲੇ ਪਾਸਿਓਂ ਹੈ ਪਰ ਇਹ ਜਿਹੜੀ ਐਂਟਰੈਂਸ ਹੈ ਜਿਹੜੀ ਕਿ ਉਹਨੂੰ ਆਟਾ ਮੰਡੀ ਵਾਲੇ ਪਾਸਿਓਂ ਕਿਵੇਂ ਚਾਰਜ ਫੇਰਿਓ ਹਜ਼ਾਰਾਂ ਦੀ ਗਿਣਤੀ 'ਚ ਗੋਲੀਆਂ ਤੋਪ ਦੇ ਗੋਲੇ ਔਰ ਇਹ ਸਾਰਿਆਂ ਦੇ ਨਾਲ ਉਹਨਾਂ ਨੇ ਡਿਸਟਰੋਏ ਕੀਤਾ ਔਰ ਉਹਨੂੰ ਉਹਨਾਂ ਨੇ ਅਜੇ ਤੱਕ ਬਾਕੀ ਲੋਕਾਂ ਲਈ ਤਾਂ ਨਹੀਂ ਖੋਲ੍ਹਿਆ ਹੋਇਆ। ਸਟੇਅਰਸ ਦੇ ਉੱਤੇ ਤੁਸੀਂ ਜਾ ਸਕਦੇ ਹੋ ਔਰ ਉਹਦੇ 'ਤੇ ਰੂਫ ਟਾਪ ਦੇ ਉੱਤੇ ਛੋਟੀ ਡੋਮ ਹੈ ਡਿਓੜੀ ਔਰ ਉਹਨਾਂ ਨੂੰ ਇਹਨੇ ਕਿਹਾ ਵੀ ਡਿਵੋਟਿਸ ਹਾਊਐਵਰ ਆਰ ਪ੍ਰੋਹਿਬਿਟਡ ਫਰਮ ਗੋਇੰਗ ਦੇਅਰ ਪਰ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਸਮਾਲ ਬੁਲਟ ਮਾਰਕਸ ਵਿਲ ਬੀ ਪ੍ਰੋਟੈਕਟਡ ਵਿਦ ਮੈਟੈਲਿਕ ਕੇਸਿਸ ਲਾਈਕ ਵੀ ਹੈਵ ਡਨ ਇਨ ਕੇਸ ਆਫ ਤੇਜਾ ਸਿੰਘ ਸਮੁੰਦਰੀ ਹਾਲ। ਛੋਟੇ ਜਿਹੜੇ ਨੇ ਉਹਨਾਂ 'ਚ ਮੈਟਲ ਦੇ ਅਸੀਂ ਛੋਟੇ ਉਹਨਾਂ ਦੇ ਖੋਲਾਂ ਦੇ ਵਿੱਚ ਉਹਨਾਂ ਨੂੰ ਪ੍ਰੀਜ਼ਰਵ ਕਰਾਂਗੇ। ਦਾ ਬਿਗਰ ਹੋਲਸ ਐਂਡ ਦਾ ਅਦਰ ਸਾਈਨਸ ਆਫ ਡਿਸਟਰਕਸ਼ਨ ਵਿਲ ਬੀ ਪ੍ਰੋਟੈਕਟਡ ਵਿਦ ਗਲਾਸ ਸੋ ਦੈਟ ਡਿਵੋਟਿਸ ਕੈਨ ਵਿਟਨੈਸ ਥੀਸ ਕਿ ਜਿਹੜੇ ਵੱਡੇ ਨੇ ਹੋਲ ਉਹਨਾਂ ਨੂੰ ਅਸੀਂ ਸ਼ੀਸ਼ਾ ਲਾ ਕੇ ਪ੍ਰੀਜ਼ਰਵ ਕਰਾਂਗੇ। ਸੋ ਹੈ ਤਾਂ ਇਹ ਜਿਹਨੂੰ ਇਹ ਕਹੋ ਕਿ ਵੀ ਅੱਖਾਂ ਚੋਂ ਕੀ ਉਹਨੂੰ ਕਹਿੰਦੇ ਨੇ ਆਈ ਵਾਸ਼ ਹੈ ਪਰ ਚਲੋ ਐਟਲੀਸਟ ਜਿਹੜਾ ਕੋਈ ਚੰਗਾ ਕੰਮ ਹੈ ਉਹਨੂੰ ਅਸੀਂ ਸਮਝਦੇ ਹਾਂ ਵੀ ਇਹੀ ਰੱਖ ਲੈਣ ਇਸ ਨੂੰ ਵੀ ਜਿਹੜਾ ਇਹੀ ਇਹਨਾਂ ਦੇ ਲਈ ਬਹੁਤ ਵੱਡੀ ਗੱਲ ਹੈ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਹੀ ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਕੱਠੇ ਵੀ ਡੋਨੇਟ ਕਰ ਸਕਦੇ ਹੋ। ਜਿਸ ਤਰ੍ਹਾਂ ਕਿ ਦਿੱਤੇ ਗਏ ਸਕਰੀਨ ਦੇ ਪਤੇ ਤੇ ਤੁਸੀਂ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।